पिछले 24 घंटे ਦੇ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ 11 ਵਾਲ ਭੁਚਾਲ ਦੇ ਝਟਕੇ। ਮਲੀਰ ਜੇਲ੍ਹ ਦੀਆਂ ਕੰਧਾਂ ਦੇ ਵਿੱਚ ਦਰਾੜਾਂ ਪੈਣ ਕੋਲੋਂ 100 ਤੋਂ ਵੱਧ ਕੈਦੀ ਫਰਾਰ। ਕੋਇਟਾ ਦੇ ਵਿੱਚ ਇੱਕ ਹੋਰ ਬੰਬ ਧਮਾਕਾ, ਇੱਕ ਜਾਨ ਲੈ ਗਿਆ, 4 ਲੋਕ ਫੱਟੜ। ਤੇ ਸੁਣਿਆ ਜੇ ਕਿ ਕੋਇਟਾ ਦੇ ਅਤਗਰਦਾਂ ਦੀਆਂ ਲਾਸ਼ਾਂ ਸਰਕਾਰ ਕਿਉਂ ਨਹੀਂ ਮੋੜ ਰਹੀ। ਤੇ 10 ਪਾਰਲੀਮੈਂਟਰੀ ਮੈਂਬਰਾਂ ਦਾ ਜੱਥਾ ਪਾਕਿਸਤਾਨ ਤੋਂ ਅਮਰੀਕਾ ਅੱਪੜ ਗਿਆ। ਭਾਰਤੀ ਕਾਰਸਤਾਨੀਆਂ ਦੀ 10 ਪਊ, ਜਦਕਿ ਅਰਬ ਲੀਗ ਦਾ ਆਖਣਾ ਹੈ ਕਿ ਦੋਵੇਂ ਮੁਲਕਾਂ ਦੀ ਸੁਲਹ ਸਫਾਈ ਕਰਵਾਈ ਜਾਏ। ਇਮਰਾਨ ਖਾਨ ਨੇ ਚੌਥੀ ਵਾਰ ਜੇਲ੍ਹ ਦੇ ਵਿੱਚੋਂ ਪੋਲੀਗ੍ਰਾਫਿਕ ਟੈਸਟ ਕਰਾਉਣ ਤੋਂ ਨਾ ਕਰ ਦਿੱਤੀ। ਤੇ ਸੁਣਿਆ ਜੇ ਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਕਹਿੰਦਾ ਹੈ ਕਿ ਜੇ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਸਿਰੇ ਨਾ ਚਾੜਿਆ ਤੇ ਅਸੀਂ ਆਪ ਲੋਕਲ ਗਵਰਨਮੈਂਟ ਚੋਣਾਂ ਦਾ ਐਲਾਨ ਕਰ ਦਾਂਗੇ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਅਮਰੀਕਾ ਦੇ ਵਿੱਚ ਅੱਜ 2 ਜੂਨ ਸਾਲ 2025, ਜਦਕਿ ਪਾਕਿਸਤਾਨ 'ਚ 3 ਜੂਨ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅੱਜ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਹ ਖਬਰਾਂ ਪੰਜਾਬੀ ਰੇਡੀਓ USA ਤੋਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 722 7698 408 722 7698। ਨਾਲ ਹੀ ਨਾਲ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅਮਰੀਕਾ 'ਚ 2 ਜੂਨ ਦੇ ਢਲਦੇ ਹੋਏ ਦਿਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਪਾਕਿਸਤਾਨੀ ਖਬਰਾਂ ਦੇ ਇਸ ਬੁਲੇਟਿਨ ਨਾਲ ਚੱਲਨੇ ਹਾਂ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਤੇ ਪਾਕਿਸਤਾਨ ਦੇ ਸੂਬੇ ਸਿੰਧ ਦੀ ਰਾਜਧਾਨੀ ਕਰਾਚੀ ਸ਼ਹਿਰ ਦੇ ਵਿੱਚ ਪਿਛਲੇ 24 ਘੰਟਿਆਂ 'ਚ ਜ਼ਲਜ਼ਲੇ ਦੇ ਜਾਂ ਭੁਚਾਲ ਦੇ 11 ਵੱਡੇ ਝਟਕੇ ਮਹਿਸੂਸ ਕੀਤੇ ਗਏ ਨੇ, ਜਿਹਦੇ ਨਾਲ ਹਜੇ ਤੱਕ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ, ਪਰ ਲਗਾਤਾਰ ਆਉਂਦੇ ਇਹਨਾਂ ਝਟਕਿਆਂ ਦੇ ਨਾਲ ਕਈ ਪੁਰਾਣੀਆਂ ਇਮਾਰਤਾਂ ਦੇ ਵਿੱਚ ਦਰਾੜਾਂ ਪੈਣ ਦੀਆਂ ਇਤਲਾਹਾਂ ਆ ਰਹੀਆਂ ਨੇ। ਇਹਨਾਂ ਝਟਕਿਆਂ ਦੇ ਨਾਲ ਕਰਾਚੀ ਦੀ ਮਲੀਰ ਜੇਲ੍ਹ ਦੀਆਂ ਕੰਧਾਂ ਦੇ ਵਿੱਚ ਵੀ ਦਰਾੜਾਂ ਪਈਆਂ, ਜਿਹਦੇ ਕਾਰਨ 100 ਤੋਂ ਵੱਧ ਕੈਦੀ ਨੱਸਣ ਦੇ ਵਿੱਚ ਕਾਮਯਾਬ ਰਹੇ ਨੇ ਔਰ ਇਸ ਵੇਲੇ ਪੂਰੇ ਇਲਾਕੇ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ, ਜਿਹਦੇ 'ਚ ਪੁਲਿਸ ਸਮੇਤ ਰੇਂਜਰਸ ਹਿੱਸਾ ਲੈ ਰਹੀ ਹੈ। ਇਤਲਾਹਾਂ ਮਿਲੀਆਂ ਨੇ ਕਿ ਰਾਤ ਨੂੰ ਕਰਾਚੀ ਦੇ ਵਿੱਚ ਜਦੋਂ ਭੁਚਾਲ ਦੇ ਝਟਕੇ ਆਏ ਤੇ ਜੇਲ੍ਹ ਇੰਤਜ਼ਾਮੀਆ ਵੱਲੋਂ ਜੇਲ੍ਹ ਦੀਆਂ ਕੋਠਰੀਆਂ ਦੇ ਵਿੱਚੋਂ ਕੈਦੀਆਂ ਨੂੰ ਬਾਹਰ ਕੱਢ ਕੇ ਇਕੱਠਿਆਂ ਕੀਤਾ ਗਿਆ ਤਾਂ ਜੇ ਕਿਸੇ ਨੁਕਸਾਨ ਦੀ ਸੂਰਤ ਦੇ ਵਿੱਚ ਉਹ ਮਲਬੇ ਥੱਲੇ ਆ ਕੇ ਨਾ ਮਰ ਜਾਣ। ਜਦੋਂ ਇਹਨਾਂ ਕੈਦੀਆਂ ਨੂੰ ਇਕੱਠਾ ਕੀਤਾ ਜਾ ਰਿਹਾ ਸੀਗਾ ਤੇ ਇਹਨਾਂ ਦੇ ਵਿੱਚੋਂ ਕੁਝ ਨੇ ਦਰਾੜ ਪਈਆਂ ਕੰਧਾਂ ਨੇ ਜਿਹੜੀਆਂ ਉਹਨਾਂ ਨੂੰ ਤੋੜ ਦਿੱਤਾ ਔਰ ਉੱਥੋਂ ਨੱਸਣਾ ਸ਼ੁਰੂ ਕੀਤਾ। ਬਾਅਦ 'ਚ ਆਏ ਕੈਦੀ ਨੇ ਜਿਹੜੇ ਉਹਨਾਂ ਵੱਲੋਂ ਵੀ ਪੁਲਿਸ ਦੇ ਉੱਤੇ ਚੜ੍ਹਾਈ ਕੀਤੀ ਗਈ ਔਰ ਇਸ ਰੋਲੇ ਰੱਪੇ ਦੇ ਵਿੱਚ 100 ਤੋਂ ਵੱਧ ਕੈਦੀ ਕਰਾਚੀ ਦੀ ਮਲੀਰ ਜੇਲ੍ਹ 'ਚੋਂ ਨੱਸਣ 'ਚ ਕਾਮਯਾਬ ਰਹੇ ਨੇ। ਇਤਲਾਹਾਂ ਲੱਭ ਰਹੀਆਂ ਨੇ ਕਿ ਇਹਨਾਂ ਨੂੰ ਫੜਨ ਵਾਸਤੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਆਪਰੇਸ਼ਨ ਚੱਲ ਰਿਹਾ ਹੈ। ਇਹ ਵੀ ਖਬਰਾਂ ਮਿਲੀਆਂ ਨੇ ਕਿ ਭੱਜੇ ਗਏ ਕੈਦੀਆਂ ਦੇ ਵਿੱਚੋਂ 50 ਤੋਂ ਵੱਧ ਨੂੰ ਫੇਰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਹਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਔਰ ਨਾ ਸਰਕਾਰੀ ਤਸਦੀਕ ਕੀਤੀ ਜਾ ਰਹੀ ਹੈ ਕਿ ਕੁੱਲ ਕਿੰਨੇ ਕੈਦੀ ਨੱਸਣ 'ਚ ਕਾਮਯਾਬ ਰਹੇ ਔਰ ਉਹਨਾਂ ਦੇ ਉੱਤੇ ਕੀ ਜੁਰਮ ਸਨ। ਸਿਰਫ ਇਹ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਦੀ ਗ੍ਰਿਫਤਾਰੀ ਦੇ ਵਾਸਤੇ ਆਪਰੇਸ਼ਨ ਚੱਲ ਰਿਹਾ ਹੈ। ਇਸ ਮੌਕੇ ਤੇ ਗਵਾਹਾਂ ਦਾ ਆਖਣਾ ਹੈ ਕਿ ਜਦੋਂ ਜੇਲ੍ਹ ਦੇ ਵਿੱਚੋਂ ਕੈਦੀ ਨੱਸੇ ਤੇ ਉਹਨਾਂ ਦੀ ਗਿਣਤੀ ਇੱਕ ਜਲੂਸ ਨਾਲੋਂ ਘੱਟ ਨਹੀਂ ਸੀਗੀ ਹੈ। ਉਹ ਸੜਕਾਂ ਦੇ ਉੱਤੇ ਆਪ ਨੱਸ ਭੱਜ ਕੇ ਇੱਧਰ ਉੱਧਰ ਦੇ ਇਲਾਕਿਆਂ 'ਚ ਗਏ। ਖਤਰਾ ਹੈ ਕਿ ਇਲਾਕੇ ਦੇ ਲੋਕ ਨੇ ਜਿਹੜੇ ਉਹਨਾਂ ਦੇ ਵਿੱਚੋਂ ਕੁਝ ਨੂੰ ਯਰਗਮਾਲ ਬਣਾਇਆ ਜਾ ਸਕਦਾ ਹੈ ਔਰ ਕੈਦੀ ਇਹਨਾਂ ਦੇ ਬਦਲੇ ਕੋਈ ਇਨਾਮ ਮਨਵਾ ਸਕਦੇ ਨੇ। ਪਾਕਿਸਤਾਨ ਦੇ ਪੰਛਮੀ ਸੂਬੇ ਬਲੋਚਿਸਤਾਨ ਦੇ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਇੱਕ ਬੰਬ ਧਮਾਕਾ ਹੋਇਆ ਔਰ ਇਹ ਬੰਬ ਧਮਾਕਾ ਹੋਇਆ ਹੈ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਸ਼ਹਿਰ ਦੇ ਵਿੱਚ, ਜਿਹਦੇ 'ਚ ਹਜੇ ਤੱਕ ਇੱਕ ਬੰਦੇ ਦੇ ਮੌਤ ਸਮੇਤ 5 ਲੋਕਾਂ ਦੇ ਫੱਟੜ ਹੋਣ ਦੀ ਇਤਲਾਹ ਦਿੱਤੀ ਗਈ ਹੈ ਔਰ ਆਖਿਆ ਗਿਆ ਕਿ ਇੱਕ ਬੰਦੇ ਦੀ ਜਾਨ ਹਸਪਤਾਲ 'ਚ ਖਤਰੇ ਦੇ ਵਿੱਚ ਹੈ, ਜਿਹਨੂੰ ਡਾਢੇ ਫੱਟ ਆਏ ਨੇ। ਇਤਲਾਹਾਂ ਮੁਜਬ ਦੱਸਿਆ ਗਿਆ ਹੈ ਕਿ ਬਾਰਬਰੀ ਚੌਕ ਦੇ ਵਿੱਚ ਹੋਣ ਵਾਲੇ ਇਸ ਧਮਾਕੇ 'ਚ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ। ਬੰਬ ਡਿਸਪੋਜ਼ੇਬਲ ਸਕਾਡ ਦੀ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਮਕਨਾਤੀਸੀ ਡਿਵਾਈਸ ਰਾਹੀਂ ਇਹ ਬੰਬ ਧਮਾਕਾ ਕੀਤਾ ਗਿਆ ਔਰ ਇਹਦੇ ਵਿੱਚ ਨਿਸ਼ਾਨਾ ਬਣਾਏ ਗਏ ਲੋਕ ਨੇ ਜਿਹੜੇ ਉਹਨਾਂ ਨੂੰ ਇੱਕ ਰਸ਼ ਦੀ ਸੂਰਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਸ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਰਸ਼ ਗੱਡੀ ਦੇ ਦੂਸਰੇ ਪਾਸੇ ਰਹਿ ਗਿਆ, ਜਿਹਦੇ ਕਾਰਨ ਬਹੁਤਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਹੈ। ਆਖਿਆ ਜਾ ਰਿਹਾ ਹੈ ਕਿ ਇਹ ਜਿਹੜਾ ਬੰਦਾ ਮੋਇਆ ਹੈ ਇਹਦਾ ਨਾਮ ਹੁਸੈਨ ਅਲੀ ਹੈ ਔਰ ਇਹ ਹਸਨੀ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ ਔਰ ਆਪ ਵੀ ਇਸੇ ਇਲਾਕੇ ਦਾ ਵਸਨੀਕ ਹੈ। ਬਲੋਚਿਸਤਾਨ ਦੇ ਵਿੱਚੋਂ ਆਉਣ ਵਾਲੀਆਂ ਲਗਾਤਾਰ ਇਤਲਾਹਾਂ ਦੇ ਵਿੱਚ ਪਿਛਲੇ ਇੱਕ ਹਫ਼ਤੇ 'ਚ ਬਲੋਚ ਅਤਗਰਦਾਂ ਵੱਲੋਂ ਕੋਇਟਾ ਸਮੇਤ ਬਲੋਚਿਸਤਾਨ ਦੇ ਅੱਡੋ-ਅੱਡ ਇਲਾਕਿਆਂ 'ਚ ਹਮਲੇ, ਖੂਨ ਖਰਾਬੇ, ਅੱਗਾਂ ਲਾਉਣ ਔਰ ਬੈਂਕ ਲੁੱਟਣ ਦੀਆਂ ਇਤਲਾਹਾਂ ਸਾਹਮਣੇ ਆਈਆਂ ਨੇ। ਇਹ ਮਾਮਲੇ ਐਨ ਉਸ ਵੇਲੇ ਹੋ ਰਹੇ ਨੇ ਜਦੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਮ ਮੁਨੀਰ ਹੋਣਾ ਨੇ ਬਲੋਚ ਸਰਦਾਰਾਂ ਦਾ ਇਕੱਠ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਕੀਤਾ ਔਰ ਉਹਨਾਂ ਨੂੰ ਆਖਿਆ ਕਿ ਤੁਹਾਨੂੰ ਸਰਕਾਰ ਦੇ ਨਾਲ ਜੋ ਸ਼ਿਕਾਇਤਾਂ ਹੈ ਸਾਨੂੰ ਦੱਸੋ, ਪਰ ਜੇ ਕੋਈ ਸਮਝਦਾ ਹੈ ਕਿ ਬੰਦੂਕ ਚੁੱਕ ਕੇ ਗੋਲੀ ਚਲਾ ਕੇ ਖੂਨ ਖਰਾਬਾ ਕਰਕੇ ਆਪਣੀ ਕੋਈ ਗੱਲ ਮਨਵਾ ਲੇਗਾ
ਤੇ ਇਹ ਗਲਤ ਹੈ। ਪਰ ਉਸ ਤੋਂ ਬਾਅਦ ਵੀ ਇਹ ਕਾਰਵਾਈਆਂ ਰੁਕਣ 'ਚ ਨਹੀਂ ਆ ਰਹੀਆਂ। ਬਲੋਚਿਸਤਾਨ ਤੋਂ ਉੱਥੋਂ ਦੇ ਲੋਕਲ ਪੱਤਰਕਾਰਾਂ ਵੱਲੋਂ ਪੰਜਾਬੀ ਰੇਡੀਓ USA ਨੂੰ ਮਿਲਣ ਵਾਲੀਆਂ ਇਤਲਾਹਾਂ 'ਚ ਦੱਸਿਆ ਜਾ ਰਿਹਾ ਹੈ ਕਿ ਫੋਰਸਿਸ ਦੇ ਨਾਲ ਮੁਕਾਬਲੇ ਦੇ ਵਿੱਚ ਮਾਰੇ ਗਏ ਬਲੋਚ ਅਤਗਰਦ ਨੇ ਜਿਹੜੇ ਉਹਨਾਂ ਦੀਆਂ ਸਰਕਾਰ ਨੇ ਹੁਣ ਲੋਥਾਂ ਜਾਂ ਲਾਸ਼ਾਂ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦੇ ਤਰਜਮਾਨ ਨੇ 23 ਮਈ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਆਖਿਆ ਸੀਗਾ ਕਿ ਲਾਸ਼ਾਂ ਸਿਰਫ ਔਰ ਸਿਰਫ ਮਾਰੇ ਗਏ ਅਤਗਰਦਾਂ ਦੇ ਮਾਪਿਆਂ ਨੂੰ ਦਾਂਗੇ, ਜਿਹੜੇ ਆ ਕੇ ਪਹਿਲਾਂ ਸ਼ਨਾਖਤ ਕਰਨਗੇ ਔਰ ਉਸ ਤੋਂ ਬਾਅਦ ਆਪਣੀ ਜਾਂਚ ਕਰਾਉਣਗੇ ਔਰ ਉਹਨਾਂ ਦਾ ਹਦੂਦ ਅਰਬਾ ਔਰ ਬੈਕਗ੍ਰਾਉਂਡ ਜਿਹੜਾ ਉਹ ਚੈੱਕ ਕੀਤਾ ਜਾਏਗਾ। ਜੇ ਕੁਝ ਇਹੋ ਜਿਹੀਆਂ ਤਨਜ਼ੀਮਾਂ ਜਿਹੜੀਆਂ ਬਲੋਚਿਸਤਾਨ ਦੀ ਆਜ਼ਾਦੀ ਦਾ ਨਾਰਾ ਲਾਉਂਦੀਆਂ ਹੈ ਉਹ ਇਹ ਲਾਸ਼ਾਂ ਖੋਣ ਦੀ ਕੋਸ਼ਿਸ਼ ਕਰਨਗੀਆਂ ਜਾਂ ਇਹਨਾਂ ਲਾਸ਼ਾਂ ਨੂੰ ਸਪੁਰਦ ਕਰਨ ਦੀ ਮੰਗ ਕਰਨਗੀਆਂ, ਬੇਸ਼ੱਕ ਉਹ ਮਾਰੰਗ ਬਲੋਚ ਹੈ ਤੇ ਉਹਨਾਂ ਨੂੰ ਲਾਸ਼ਾਂ ਨਹੀਂ ਦਿੱਤੀਆਂ ਜਾਣਗੀਆਂ। ਯਾਦ ਰਵੇ ਕਿ ਸਰਕਾਰ ਵੱਲੋਂ ਇਹਨਾਂ ਲਾਸ਼ਾਂ ਨੂੰ ਬਗੈਰ ਜਨਾਜ਼ੇ ਤੋਂ ਟੋਇਆਂ 'ਚ ਦੱਬਿਆ ਜਾ ਰਿਹਾ ਹੈ। ਦੂਸਰੇ ਪਾਸੇ ਬਲੋਚਿਸਤਾਨ ਦੇ CM ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹਿੰਦੇ ਨੇ ਕਿ ਅਸੀਂ ਲਾਸ਼ਾਂ ਰੱਖ ਕੇ ਕੀ ਕਰਨਾ, 15 ਦਿਨਾਂ ਤੱਕ ਢੀਕਿਆ ਜਾਂਦਾ ਕਿ ਇਹਨਾਂ ਲਾਸ਼ਾਂ ਦਾ ਕੋਈ ਵਾਲੀ ਵਾਰਸ ਆਵੇ, ਸਾਡੇ ਨਾਲ ਗੱਲਬਾਤ ਕਰੇ ਤੇ ਸ਼ਨਾਖਤ ਤੋਂ ਬਾਅਦ ਔਰ ਇਹਨਾਂ ਦੇ ਵਾਲੀ ਵਾਰਸਾਂ ਦੀ ਜਾਂਚ ਤੋਂ ਬਾਅਦ ਇਹ ਲਾਸ਼ਾਂ ਉਹਨਾਂ ਨੂੰ ਵਾਪਸ ਕਰ ਦਈਏ। ਉਹਨਾਂ ਨੇ ਆਖਿਆ ਕਿ ਹਜੇ ਵੀ ਬਲੋਚਿਸਤਾਨ ਦੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਦੇ ਬਾਲ ਬੱਚੇ ਨੇ ਜਿਹੜੇ ਜਾਂ ਉਹਨਾਂ ਦੇ ਘਰ ਦੇ ਜਵਾਨ ਜਾਂ ਮੁੰਡੇ ਨੇ ਜਿਹੜੇ ਉਹ ਘਰੋਂ ਨੱਸ ਚੁੱਕੇ ਨੇ ਔਰ ਇਸ ਵੇਲੇ ਅਤਗਰਦਾਂ ਦੇ ਨਾਲ ਰਲ ਚੁੱਕੇ ਨੇ ਤੇ ਉਹ ਸਾਹਮਣੇ ਆ ਕੇ ਇਤਲਾਹ ਦੇਣ ਤਾਂ ਜੇ ਗਵਾਚੇ ਲੋਕਾਂ ਦੇ ਵਿੱਚ ਅਤਗਰਦਾਂ ਦੇ ਨਾਲ ਰਲਣ ਵਾਲੇ ਲੋਕ ਨੇ ਜਿਹੜੇ ਇਹਨਾਂ ਦੇ ਵਿੱਚ ਫਰਕ ਕੀਤਾ ਜਾ ਸਕੇ। ਪਾਕਿਸਤਾਨੀ ਪਾਰਲੀਮਾਨੀ ਮੈਂਬਰਾਂ ਦਾ 10 ਬੰਦਿਆਂ ਦਾ ਇੱਕ ਜੱਥਾ ਅਮਰੀਕਾ ਪਹੁੰਚ ਚੁੱਕਿਆ ਹੈ, ਜੋ ਅਮਰੀਕਾ ਨੂੰ ਆ ਕੇ UNO ਦੇ ਮੈਂਬਰਾਂ ਦੇ ਨਾਲ ਰਲ ਕੇ ਕਈ ਹੋਰ ਮੁਲਕਾਂ ਦੇ ਵਿੱਚ ਭਾਰਤ ਦੀ ਕਾਰਸਤਾਨੀਆਂ ਦੇ ਬਾਰੇ ਦੱਸ ਪਾਏਗਾ। ਇਸ ਜੱਥੇ ਦੀ ਪ੍ਰਧਾਨਗੀ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਜ਼ਰਦਾਰੀ ਕਰ ਰਹੇ ਨੇ, ਜਦਕਿ ਉਹਨਾਂ ਦੀ ਪਾਰਟੀ ਦੀ ਹਿਨਾ ਰਬਾਨੀ ਖਰ ਜੋ ਪਾਕਿਸਤਾਨ ਦੀ ਫੈਡਰਲ ਮਿਨਿਸਟਰ ਆਫ ਇੰਟੀਰੀਅਰ ਰਹਿ ਚੁੱਕੀਆਂ ਨੇ ਔਰ ਸ਼ੀਰੀ ਮਜ਼ਾਰੀ ਜੋ ਉਹਨਾਂ ਦੀ ਪਾਰਟੀ ਦੀ ਸੀਨੀਅਰ ਸਿਆਸਤਦਾਨ ਨੇ ਉਹ ਵੀ ਨਾਲ ਨੇ। ਹੁਕਮਰਾਨ ਧੜੇ ਦੇ ਵਿੱਚੋਂ ਮੁਸੱਦਕ ਮਲਕ ਸਮੇਤ ਕਈ ਹੋਰ ਉੱਚੇ ਤਗੜੇ ਲੋਕ ਨੇ ਜਿਹੜੇ ਉਹ ਇਸ ਜੱਥੇ ਦਾ ਹਿੱਸਾ ਨੇ। ਇਹਨਾਂ ਵੱਲੋਂ ਨਿਊਯਾਰਕ ਦੇ ਵਿੱਚ ਬਕਾਇਦਾ ਪ੍ਰੈਸ ਬਰੀਫਿੰਗ ਹੈ ਜਿਹੜੀ ਉਹ ਹੁਣ ਤੋਂ ਕੋਈ 12 ਘੰਟੇ ਪਹਿਲਾਂ ਦਿੱਤੀ ਗਈ, ਜਿਹਦੇ ਵਿੱਚ ਉਹਨਾਂ ਨੇ ਭਾਰਤ ਵੱਲੋਂ ਸ਼ੋਸ਼ੇ ਛੱਡਣ, ਝੂਠੇ ਇਲਜ਼ਾਮ ਲਾਉਣ ਔਰ ਪਾਕਿਸਤਾਨ ਦੇ ਵਿੱਚ ਅਤਗਰਦੀ ਮਚਾਉਣ ਸਮੇਤ ਇਸ ਅਤਗਰਦੀ ਨੂੰ ਸਪਾਂਸਰ ਕਰਨ ਦੇ ਮਾਮਲੇ ਨੇ ਜਿਹੜੇ ਉਹ ਧਰੇ ਆ। ਇਸ ਮੌਕੇ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ ਇਹ ਦੱਸ ਪਾਈ ਜਾ ਰਹੀ ਸੀ ਉਹਨਾਂ ਵੱਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਪੂਰੀਆਂ ਦਲੀਲਾਂ ਦੇ ਨਾਲ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਔਰ ਪਾਕਿਸਤਾਨੀ ਜੱਥੇ ਦੇ ਪ੍ਰਧਾਨ ਬਿਲਾਵਲ ਜ਼ਰਦਾਰੀ ਵੱਲੋਂ ਦਿੱਤੀਆਂ ਗਈਆਂ। ਆਖਿਆ ਜਾ ਰਿਹਾ ਹੈ ਕਿ ਇਹ ਜੱਥਾ ਇਸ ਤੋਂ ਬਾਅਦ ਬ੍ਰਿਸਲਸ ਔਰ ਬਰਤਾਨੀਆ ਵੀ ਜਾਏਗਾ ਔਰ ਉੱਥੋਂ ਦੇ ਹੁਕਮਰਾਨ ਔਰ ਜ਼ਿੰਮੇਦਾਰਾਂ ਨੂੰ ਮਿਲ ਕੇ ਇਹ ਸਾਰੀ ਦੱਸ ਪਾਏਗਾ। ਯਾਦ ਰਵੇ ਕਿ ਪਾਕਿਸਤਾਨ ਔਰ ਭਾਰਤ ਨੇ ਆਪਸੀ ਲੜਾਈ ਤੋਂ ਬਾਅਦ ਆਪੋ ਆਪਣੇ ਥਾਂ ਇਹ ਜੱਥੇ ਬਣਾ ਕੇ ਦੁਨੀਆ ਭਰ 'ਚ ਲੌਬਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਉਧਰੋਂ ਅਰਬ ਮੁਲਕਾਂ ਦੀ ਤਨਜ਼ੀਮ ਨੇ ਆਖਿਆ ਹੈ ਕਿ ਦੁਨੀਆ ਭਰ ਨੂੰ ਔਰ ਖਾਸ ਕਰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਔਰ ਭਾਰਤ ਦਾ ਆਪਸੀ ਸੁਲਹ ਸਫਾਈ ਦੇ ਨਾਲ ਮਾਮਲਾ ਨਿਬੇੜ ਦੇਵੇ। ਖਲੀਜ ਤਾਵਨ ਤਨਜ਼ੀਮ ਦੇ ਮੁਲਕਾਂ ਦੇ ਜ਼ਿੰਮੇਦਾਰਾਂ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਦੋਵੇਂ ਮੁਲਕਾਂ ਦੀ ਆਪਸੀ ਸੁਲਹ ਸਫਾਈ ਦੇ ਨਾਲ ਹੀ ਖਿੱਤੇ ਦੇ ਵਿੱਚ ਅਮਨ ਅਮਾਨ ਰਹੇਗਾ ਔਰ ਇਹਦੇ ਨਾਲ ਹਾਲਾਤ ਸੁਧਾਰੇ ਜਾਣਗੇ। ਯਾਦ ਰਵੇ ਕਿ ਪਾਕਿਸਤਾਨ ਔਰ ਭਾਰਤ ਦੀ ਲੜਾਈ ਦੇ ਵਿੱਚ ਕੋਈ ਅਰਬ ਮੁਲਕ ਭਾਰਤ ਦੇ ਨਾਲ ਤਾਂ ਨਹੀਂ ਖਲੋਤਾ, ਪਰ ਪਾਕਿਸਤਾਨ ਦੇ ਨਾਲ ਖਲੋਤੇ ਮੁਲਕਾਂ ਤੋਂ ਬਾਅਦ ਇੱਕ ਆਮ ਤਾਸੁਰ ਔਰ ਇੰਟਰਨੈਸ਼ਨਲ ਥਿੰਕ ਟੈਂਕਰਸ ਦਾ ਇਹ ਆਖਣਾ ਹੈ ਕਿ ਇੱਕ ਨਵਾਂ ਇਸਲਾਮਿਕ ਬਲਾਕ ਬਣ ਗਿਆ ਹੈ, ਜਦਕਿ ਇਸ ਵੇਲੇ ਗਲਫ ਦੇ ਇਹਨਾਂ ਮੁਲਕਾਂ ਵੱਲੋਂ ਪਾਕਿਸਤਾਨ ਔਰ ਭਾਰਤ ਨੂੰ ਆਪਸੀ ਮਾਮਲੇ ਨਿਬੇੜਨ ਬਾਰੇ ਔਰ UN ਨੂੰ ਇਸ ਮਾਮਲੇ ਦੇ ਵਿੱਚ ਪਰਿਆ ਕਰਨ ਬਾਰੇ ਕਹਿਣ ਦਾ ਬਿਆਨ ਖੁਦ ਭਾਰਤ ਦੇ ਉੱਤੇ ਇੱਕ ਦਬਾਅ ਦਾ ਸਬਬ ਬਣ ਸਕਦਾ ਹੈ। ਅਡਿਆਲਾ ਜੇਲ੍ਹ ਰਾਵਲਪਿੰਡੀ ਦੇ ਵਿੱਚ ਕੈਦ ਕੱਟ ਰਹੇ ਇਮਰਾਨ ਖਾਨ ਹੋਣਾ ਨੇ ਚੌਥੀ ਵਾਰ ਵੀ ਅਦਾਲਤੀ ਹੁਕਮ ਤੋਂ ਬਾਅਦ ਆਪਣਾ ਪੋਲੀਗ੍ਰਾਫਿਕ ਟੈਸਟ ਕਰਾਉਣ ਤੋਂ ਨਾ ਕਰ ਦਿੱਤੀ ਹੈ। ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦਾ 13 ਬੰਦਿਆਂ ਦਾ ਇੱਕ ਜ਼ਿੰਮੇਦਾਰ ਗਰੋਹ ਮੌਜੂਦ ਹੈ ਜੋ ਬਾਰ-ਬਾਰ ਇਮਰਾਨ ਖਾਨ ਦੇ ਕੋਲ ਜਾ ਰਿਹਾ ਹੈ ਔਰ ਉਹਨਾਂ ਨੂੰ ਪੁੱਛ-ਦੱਸ ਕਰ ਰਿਹਾ ਹੈ, ਪਰ ਇਮਰਾਨ ਖਾਨ ਲਗਾਤਾਰ ਅਦਾਲਤੀ ਹੁਕਮ ਨੂੰ ਮੰਨਣ ਤੋਂ ਇਨਕਾਰੀ ਨੇ। ਉਹਨਾਂ ਦੀ ਸਿਆਸੀ ਪਾਰਟੀ ਜਾਂ ਉਹਨਾਂ ਦੀਆਂ ਭੈਣਾਂ ਵੱਲੋਂ ਹਜੇ ਤੱਕ ਇਸ ਮਾਮਲੇ ਦੇ ਉੱਤੇ ਕਿਸੇ ਕਿਸਮ ਦੀ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ, ਪਰ ਅਦਾਲਤ ਵੱਲੋਂ ਜਦੋਂ ਇਮਰਾਨ ਖਾਨ ਦੇ ਪੋਲੀਗ੍ਰਾਫਿਕ ਟੈਸਟ ਲੈਣ ਵਾਸਤੇ ਪੰਜਾਬ ਪੁਲਿਸ ਨੂੰ ਇਜਾਜ਼ਤ ਔਰ ਇਖਤਿਆਰ ਦਿੱਤੇ ਗਏ ਸੀ ਤੇ ਉਸ ਵੇਲੇ ਇਮਰਾਨ ਖਾਨ ਦੇ ਵਕੀਲ ਸਲਮਾਨ ਰਾਜਾ ਦਾ ਇਤਰਾਜ਼ ਸੀਗਾ ਕਿ ਹੁਣ 2 ਸਾਲ ਬਾਅਦ ਇਮਰਾਨ ਖਾਨ ਦੇ ਪੋਲੀਗ੍ਰਾਫਿਕ ਟੈਸਟ ਕਰਵਾ ਕੇ ਹਕੂਮਤ ਕੀ ਸਾਬਤ ਕਰਨਾ ਚਾਹੁੰਦੀ ਹੈ। ਇਹ ਮਾਮਲਾ ਹੁਣ ਪੁਰਾਣਾ ਹੋ ਗਿਆ ਹੈ ਔਰ 2 ਸਾਲ ਬਾਅਦ ਇਸ ਮਾਮਲੇ 'ਚ ਇਹ ਪੋਲੀਗ੍ਰਾਫਿਕ ਟੈਸਟ ਨੇ ਜਿਹੜੇ ਇਹ ਕਰਾਉਣਾ ਬਿਲਕੁਲ ਨਜਾਇਜ਼ ਹੈ, ਅਸੀਂ ਇਹਦੀ ਖੁੱਲੀ ਮੁਖਾਲਫਤ ਕਰ ਰਹੇ ਹਾਂ। ਪਰ ਅਦਾਲਤ ਨੇ ਇਮਰਾਨ ਖਾਨ ਦੇ ਵਕੀਲ ਦੀ ਇੱਕ ਨਾ ਸੁਣੀ ਔਰ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਕਿ ਪੋਲੀਗ੍ਰਾਫਿਕ ਟੈਸਟ ਕਰਾਉਣ, ਪਰ ਤਾਜ਼ਾ ਇਤਲਾਹਾਂ ਇਹ ਨੇ ਕਿ ਇਮਰਾਨ ਖਾਨ ਇਹਨਾਂ ਟੈਸਟਾਂ ਨੂੰ ਕਰਾਉਣ ਤੋਂ ਇਨਕਾਰੀ ਨੇ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਪੰਜਾਬ ਸਰਕਾਰ ਦੇ ਉੱਤੇ ਚੜ੍ਹਾਈ ਕਰਦਿਆਂ ਆਖਿਆ ਕਿ ਜੇ ਪੰਜਾਬ ਸਰਕਾਰ ਨੇ ਲੋਕਲ ਗਵਰਨਮੈਂਟ ਚੋਣਾਂ ਦੇ ਬਾਰੇ ਮਨਸੂਬਾ ਸਾਜ਼ੀ ਔਰ ਕਾਨੂੰਨ ਸਾਜ਼ੀ ਪੂਰੀਆਂ ਕਰਕੇ ਕੰਮ ਨੂੰ ਸਿਰੇ ਨਾ ਚਾੜਿਆ ਤੇ ਬੜੀ ਛੇਤੀ ਅਸੀਂ ਆਪੇ ਪੰਜਾਬ ਭਰ ਦੇ ਵਿੱਚ ਲੋਕਲ ਗਵਰਨਮੈਂਟ ਚੋਣਾਂ ਕਰਾਉਣ ਦਾ ਐਲਾਨ ਕਰ ਦੇਵਾਂਗੇ। ਇਹ ਮਾਮਲਾ ਪੰਜਾਬ ਦੇ ਵਿੱਚ ਚੋਣਾਂ ਕਰਾਉਣ ਦੇ ਮਾਮਲੇ ਦੇ ਉੱਤੇ ਅਦਾਲਤੀ ਹੁਕਮ ਨੇ ਜਿਹੜੇ ਉਹਨਾਂ ਤੋਂ ਬਾਅਦ ਕੀਤਾ ਗਿਆ। ਚੀਫ ਇਲੈਕਸ਼ਨ ਕਮਿਸ਼ਨਰ ਦੀ ਪ੍ਰਧਾਨਗੀ ਦੇ ਵਿੱਚ ਮਾਮਲਾ ਉਦੋਂ ਭਖਿਆ ਜਦੋਂ ਕੱਲ ਇਸ ਮਾਮਲੇ ਦੇ ਉੱਤੇ ਇੱਕ ਇਕੱਠ ਹੋਇਆ ਜਿਹਦੇ ਵਿੱਚ ਆਖਿਆ ਗਿਆ ਕਿ ਲੋਕਲ ਗਵਰਨਮੈਂਟ ਚੋਣਾਂ ਦੇ ਮਾਮਲੇ ਦੇ ਉੱਤੇ ਅਦਾਲਤਾਂ ਵੱਲੋਂ
ਮਹਿਕਮੇ ਦੇ ਉੱਤੇ ਦਬਾਅ ਹੈ, ਜਦਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਨਾ ਤੇ ਕਾਨੂੰਨ ਸਾਜ਼ੀ ਕਰ ਰਹੀ ਹੈ ਔਰ ਨਾ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਕੋਈ ਫੜਾਈ ਦੇ ਰਹੀ ਹੈ। ਸਪੈਸ਼ਲ ਸੈਕਟਰੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਜ਼ੋਰ ਦਿੱਤਾ ਕਿ ਜਦੋਂ ਤੱਕ ਕਾਨੂੰਨ ਸਾਜ਼ੀ ਦਾ ਮਾਮਲਾ ਜਿਹੜਾ ਇਹ ਛੇਤੀ ਤੋਂ ਛੇਤੀ ਪੰਜਾਬ ਸਰਕਾਰ ਨਹੀਂ ਨਿਬੇੜਦੀ, ਉਦੋਂ ਤੱਕ ਮੁੱਲ ਦਿੱਤੀ ਜਾਏ, ਨਹੀਂ ਤੇ ਮਹਿਕਮਾ ਅਦਾਲਤੀ ਹੁਕਮਾਂ ਦੇ ਸਾਹਮਣੇ ਆ ਕੇ ਆਪਣਾ ਆਪ ਗਵਾਉਣ ਦੀ ਬਜਾਏ ਜਾਂ ਸਜ਼ਾ ਭੁਗਤਣ ਦੀ ਬਜਾਏ ਜਾਂ ਅਦਾਲਤੀ ਹੁਕਮਾਂ ਦਾ ਨਿਸ਼ਾਨਾ ਬਣਨ ਦੀ ਬਜਾਏ ਆਪ ਚੋਣਾਂ ਕਰਵਾ ਦੇਵੇ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਇਸ ਮਾਮਲੇ ਦੇ ਉੱਤੇ ਬਕਾਇਦਾ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਕਿ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ YouTube ਔਰ Facebook ਦੋਵਾਂ ਦੇ ਉੱਤੇ ਦੇਖ ਸਕਦੇ ਹੋ। ਸਾਡੇ ਇਹਨਾਂ ਚੈਨਲਾਂ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹਨਾਂ ਵੱਡੀਆਂ ਖਬਰਾਂ ਨੂੰ ਜੋ ਕਿ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਸਪਾਂਸਰ ਕਰਨਾ ਹੋਏ ਤੇ ਨੰਬਰ ਨੋਟ ਕਰ ਲਓ 408 722 7698 यानी 4087227698। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਦੋ ਇਜਾਜ਼ਤਾਂ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।